ਤੋਂ ਬਾਅਦ ਜਦੋਂ ਇਹ ਚੀਜ਼ਾਂ ਹੋ ਗਈਆਂ ਸੀਗੀਆਂ, ਪ੍ਰੈਕਟੀਕਲੀ ਦਿਖਣ ਲੱਗ ਪਏ ਸਾਰਾ ਕੁਛ, ਤਾਂ ਉਸੇ ਦਰਮਿਆਨ ਜਿਹੜੀ ਅਕਾਲੀ ਲੀਡਰਸ਼ਿਪ ਆ ਜਾਂ ਪੰਥਕ ਲੀਡਰਸ਼ਿਪ ਆ, ਉਹਨੂੰ ਤੁਸੀਂ ਕਿੱਥੇ ਦੇਖਦੇ ਹੋ? ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਦੋਂ ਉਹਨਾਂ ਦੀ ਹੋਈ ਸੀਗੀ। ਜੀ, ਦੇਖੋ, ਅਕਾਲੀ ਲੀਡਰਸ਼ਿਪ ਮੇਰੀ ਜਿਹੜੀ ਗੱਲਬਾਤ ਹੁੰਦੀ ਰਹੀ ਹੈ ਬਾਅਦ ਦੇ ਵਿੱਚ ਜੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਹੀ ਹਾਂਜੀ, ਜ਼ਿਆਦਾ ਹੋਈ ਹੈ। ਹੂੰ, ਤੇ ਇਹਦੇ 'ਚ ਹੁਣ ਇਹ ਗੱਲ ਸੀਗੀ ਕਿ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਕੀ ਤੁਹਾਨੂੰ ਇਸ ਗੱਲ ਦਾ ਪਹਿਲਾਂ ਕੋਈ ਸੀ ਅੰਦਾਜ਼ਾ ਵੀ ਇਸ ਪੱਧਰ ਦਾ ਅਟੈਕ ਹੋਣਾ ਹੈ? ਜੀ, ਜੀ, ਉਹ ਕਹਿੰਦੇ ਵੀ ਨਹੀਂ, ਸਾਨੂੰ ਇਸ ਲੈਵਲ ਦਾ ਸਾਨੂੰ ਕੀ ਕਿਸੇ ਨੂੰ ਵੀ ਨਹੀਂ ਸੀ। ਹੂੰ, ਵੱਧ ਤੋਂ ਵੱਧ ਇਹ ਉਮੀਦ ਸੀ ਕਿ ਉਹ ਆਪਣਾ ਭੇਜਣਗੇ ਫੌਜ, ਜੀ, ਫੌਜ ਦਾ ਘੇਰਾ ਪਾਉਣਗੇ ਹੂੰ, ਤੇ ਅੰਦਰ ਕਮਾਂਡੋ ਭੇਜ ਕੇ ਜਾਂ ਕਿਵੇਂ ਨਾ ਕਿਵੇਂ ਹੂੰ, ਤੇ ਕੋਸ਼ਿਸ਼ ਉਹ ਇਹ ਕਰਨਗੇ ਕਿ ਸੰਤ ਆਤਮ ਸਮਰਪਣ ਕਰ ਦੇਣ। ਹੂੰ, ਹੂੰ, ਇਹ ਹੁਣ ਜਿੰਨੀਆਂ ਵੀ ਕਿਤਾਬਾਂ ਬਾਅਦ ਦੇ ਵਿੱਚ ਵੀ ਮੈਂ ਪੜ੍ਹੀਆਂ ਉਹਦੇ 'ਚ ਵੀ ਪੁਸ਼ਟੀ ਹੁੰਦੀ ਹੈ। ਜੀ, ਅਸਲ 'ਚ ਉਹਨਾਂ ਨੂੰ ਵੀ ਇਹ ਭੁਲੇਖਾ ਸੀ ਹੂੰ, ਕਿ ਜਦੋਂ ਫੌਜ ਦਾ ਘੇਰਾ ਪੈ ਗਿਆ ਹੂੰ, ਹੂੰ, ਏਡਾ ਵੱਡਾ, ਜੀ, ਜੀ, ਤਾਂ ਫਿਰ ਉਹ ਅੰਦਰ ਜਿੰਨੇ ਕੁ ਬੰਦੇ ਨੇ ਉਹ ਲੜ ਨਹੀਂ ਸਕਣਗੇ। ਹੂੰ, ਤੇ ਉਹਨਾਂ ਨੂੰ ਵੀ ਇਹ ਸੀ ਕਿ ਉਹ ਫਿਰ ਆਤਮ ਸਮਰਪਣ ਕਰ ਦੇਣਗੇ, ਲੜਾਈ ਬਹੁਤੀ ਹੋਣੀ ਨਹੀਂ। ਜੀ, ਇਹ ਸਾਰਿਆਂ ਨੂੰ ਇਹ ਅੰਦਾਜ਼ਾ ਸੀ, ਅੰਦਾਜ਼ੇ ਸਾਰਿਆਂ ਦੇ ਫੇਲ ਹੋਏ। ਹੂੰ। ਜਿਹੜੀਆਂ ਗੁਪਤ ਮੀਟਿੰਗਾਂ ਆਪਾਂ ਦੇਖਦੇ ਰਹੇ ਹਾਂ ਵੀ ਉਸ ਦਰਮਿਆਨ ਹੋਈਆਂ, ਜਨਵਰੀ ਤੋਂ ਲੈ ਕੇ ਮਈ ਤੀਕਰ, ਉਹਨਾਂ ਗੁਪਤ ਮੀਟਿੰਗਾਂ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਤੁਹਾਡੀ ਰਿਸਰਚ ਜਾਂ ਨਹੀਂ, ਤੁਸੀਂ ਉਹ ਜੋ ਮੀਟਿੰਗਾਂ ਪੋਲੀਟੀਕਲ ਉਹ ਐਗਰੀਮੈਂਟ ਵਾਸਤੇ ਸੀ ਅੱਛਾ, ਕਿ ਜਿੰਨੀਆਂ ਮੰਗਾਂ ਦੇ ਉੱਤੇ ਧਰਮਯੁੱਧ ਨਹੀਂ ਇਹ ਮੋਰਚਾ। ਸੰਤਾਂ ਨੂੰ ਕਨਵਿੰਸ ਕਰਨ ਵਾਸਤੇ ਕੋਈ ਉਹਦੇ 'ਚ ਚਰਚਾ ਨਹੀਂ ਹੋਈ ਵੀ ਜੇ ਆਹ ਹੁੰਦਾ ਜਾਂ ਕਿਵੇਂ ਹੁੰਦਾ ਜਾਂ ਅਸੀਂ ਆਹ ਨਹੀਂ, ਤਰ੍ਹਾਂ ਦਾ ਦੇਖੋ ਉਹ ਉਹਨਾਂ ਦੇ ਜਿਹੜੀ ਗੱਲਬਾਤ ਹੋਈ ਹੈ ਨਾ, ਜਿੱਥੇ ਹੂੰ, ਅਖੀਰ ਤੇ ਜਾ ਕੇ ਹੂੰ, ਜਦੋਂ ਉਹ ਜੀ, ਇਹ ਗੱਲ ਵਾਸਤੇ ਮੰਨ ਵੀ ਗਏ ਸੀ ਵੀ ਅਨੰਦਪੁਰ ਦੇ ਮਤੇ ਨੂੰ ਵੀ ਅਸੀਂ ਪ੍ਰਵਾਨ ਕਰ ਲੈਂਦੇ ਆ, ਜੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਇਸ ਵਾਸਤੇ ਸੰਤ ਜਰਨੈਲ ਸਿੰਘ ਨੂੰ ਕਨਵਿੰਸ ਕਰ ਲਓਗੇ। ਹਾਂਜੀ, ਜੀ, ਤਾਂ ਉਹਦੀ ਜ਼ਿੰਮੇਵਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲਈ ਸੀ ਕਿ ਇਹ ਹੂੰ, ਮੇਰੀ ਜ਼ਿੰਮੇਵਾਰੀ ਹੈ। ਹੂੰ, 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 ਜੀ, ਇਹ ਮੈਂ ਉਹਨਾਂ ਨੂੰ ਪੁਆਇੰਟਡ ਕੁਐਸਚਨ ਪੁੱਛਿਆ ਸੀ ਜੀ, ਕਿ ਤੁਹਾਨੂੰ ਤਾਂ ਪਤਾ ਸੀ ਕਿ ਸੰਤਾਂ ਨੇ ਨਹੀਂ ਮੰਨਣਾ ਹਾਂਜੀ, ਹੂੰ, ਠੀਕ ਆ, ਹੂੰ, ਇਸ ਤਰ੍ਹਾਂ, ਹੂੰ, ਤੇ ਫਿਰ ਤੁਸੀਂ ਇਹ ਕਿਉਂ ਕਿਹਾ? ਹੂੰ, ਉਹ ਕਹਿੰਦਾ ਵੀ ਮੈਂ ਇਹ ਸੀ ਕਿ ਇਹ ਬਹਾਨਾ ਨਾ ਇਹ ਹੂੰ, ਲੱਭਣ ਕੋਈ, ਜੀ, ਵੀ ਤੁਸੀਂ ਪਹਿਲਾਂ ਸੰਤ ਦੀ ਜ਼ਿੰਮੇਵਾਰੀ ਲਓ, ਠੀਕ ਆ, ਵੀ ਇੱਕ ਵਾਰ ਇਹਨਾਂ ਤੋਂ ਗੱਲ ਮਨਾ ਲਓ, ਹੂੰ, ਮੁੜ ਕੇ ਕਹਿ ਦਿਆਂਗੇ ਵੀ ਸਾਡੀ ਤਾਂ ਮੰਨੀ ਨਹੀਂ ਉਹਨੇ, ਹੂੰ, ਜੀ, ਜੀ, ਜਾਂ ਕੋਈ ਇਹੀ ਜੀ ਗੱਲ, ਮਤਲਬ ਹੂੰ, ਹੂੰ, ਇਸ ਹੂੰ, ਤਰ੍ਹਾਂ ਦਾ ਸੀਗਾ ਇਹ। ਜੀ, ਤੇ ਇਹ ਉਹਨਾਂ ਨੂੰ ਵੀ ਸੀ ਵੀ ਤੁਸੀਂ ਸੰਤ ਨੂੰ ਜ਼ਰੂਰ ਮਨਾਓ। ਠੀਕ ਆ। ਹਾਂਜੀ। ਉਹ ਸਿੱਧੀ ਲੜਾਈ ਜਾਂ ਸੰਤਾਂ ਨਾਲ ਟਾਕਰੇ ਦੇ ਉਹਦੇ 'ਚ ਹੈ ਨਹੀਂ ਸੀ ਪਹਿਲਾਂ ਜਾਂ ਕੀ ਉਹਨਾਂ ਦੀ ਥਿਊਰੀ ਕੀ ਟਾਕਰੇ 'ਚ ਉਹ ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਨੁਕਸਾਨ ਵੱਡਾ ਹੋ, ਹੂੰ, ਠੀਕ ਆ, ਹੂੰ, ਕਿਉਂਕਿ ਜੀ, ਹੁਣ ਜਿਹੜੀ ਕਿਤਾਬ ਆਈ ਹੈ ਨਾ ਰਾਹ ਦੇ ਅਫਸਰ ਦੀ, ਜੀ, ਅੱਛਾ, ਜਿਹੜਾ ਜੀਵੀਐਸ ਸਿੱਧੂ ਹੈ, ਹਾਂਜੀ, ਹੂੰ, ਹਾਂਜੀ, ਤੇ ਉਹ ਹੁਣ ਬਹੁਤ ਉਤਲੇ ਪੱਧਰ ਦਾ ਅਫਸਰ ਸੀਗਾ। ਹੂੰ, ਹੂੰ, ਜੀ, ਹੂੰ, ਉਹਨੂੰ ਵੀ ਉਹ ਸਾਰੀ ਜਾਣਕਾਰੀ ਸੀ। ਉਹਦੇ 'ਚ ਉਹ ਜਿੰਨੀ ਡਿਟੇਲ ਮੈਂ ਪੜ੍ਹੀ ਆ, ਉਹਦੇ 'ਚ ਇਹ ਸੀ ਕਿ ਇੰਦਰਾ ਜਿਹੜੀ ਵੀ ਪਲਾਨ ਆਉਂਦੀ ਸੀ, ਇਸ ਤਰ੍ਹਾਂ ਕਰੀਏ, ਕਮਾਂਡੋਆਂ ਰਾਹੀਂ ਚੁੱਕ ਲਈਏ, ਹੂੰ, 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 ਉਹਦਾ ਹੂੰ, ਪਹਿਲਾ ਸਵਾਲ ਇਹ ਹੁੰਦਾ ਸੀ ਬੰਦੇ ਕਿੰਨੇ ਕੁ ਮਰਨਗੇ, ਅੱਛਾ, ਹੂੰ, ਵੀ ਬੰਦੇ ਜੀ, ਜ਼ਿਆਦਾ ਨਾ ਮਰਨ। ਇਹ ਉਹਨੂੰ ਪਤਾ ਸੀ ਕਿ ਜੇ ਜ਼ਿਆਦਾ ਬੰਦੇ ਮਰ ਗਏ ਹੂੰ, ਤਾਂ ਸਿੱਖ ਜਿਹੜੇ ਹਿੰਦੁਸਤਾਨ ਤੋਂ ਹੂੰ, ਏਲੀਨੇਟ ਹੋ ਜਾਣਗੇ, ਹੂੰ, ਠੀਕ ਤੇ ਹੈ। ਇਹ ਫਿਰ ਸਾਡੇ ਵਾਸਤੇ ਬਿਪਤਾ ਬਹੁਤ ਵੱਡੀ ਹੈ। ਸੋ ਹੂੰ, ਅਜਮੇਰ ਸਿੰਘ ਇੱਕ ਜੀ ਇਹ ਉਹਨੂੰ ਇਹ ਚੀਜ਼ ਸੀ, ਇੱਕ ਉਹਨੂੰ ਆਪਦਾ ਜਾਤੀ ਭੈ ਸੀ ਜੀ, ਠੀਕ ਹੈ, ਕਿ ਜੇ ਕੋਈ ਇਹੋ ਜਿਹੀ ਗੱਲ ਹੋ ਗਈ ਮੈਨੂੰ ਨਹੀਂ ਛੱਡਣਾ। ਜੀ, ਹੂੰ, ਇਹ ਉਹ ਲਗਾਤਾਰ ਕਹਿੰਦੀ ਰਹੀ। ਅੱਛਾ, ਹੂੰ, ਜਦੋਂ ਵੀ ਜੀ, ਕੋਈ ਗੱਲ ਆਉਂਦੀ ਸੀ ਵੀ ਉਹ ਚਲੋ ਵੀ ਆਹ ਗੱਲ, ਇਹ ਪਤਾ ਕਹਿੰਦੀ ਮੈਨੂੰ ਨਹੀਂ ਛੱਡਣਾ ਉਹਨਾਂ ਨੇ। ਹੂੰ, ਹੂੰ, ਤੇ ਕਹਿੰਦੀ ਮੇਰਾ ਤਾਂ ਚਲੋ ਕੋਈ ਗੱਲ ਨਹੀਂ, ਮੈਨੂੰ ਬੱਚਿਆਂ ਦਾ ਬਹੁਤ ਫਿਕਰ ਹੈ। ਅੱਛਾ, ਅਖੀਰਲੇ ਮੌਕੇ ਤੇ ਕਹਿੰਦੇ ਉਹ ਹੂੰ, ਬੱਚਿਆਂ ਨੂੰ, ਆਪਦੇ ਪੋਤੇ ਤੇ ਪੋਤੀ ਨੂੰ, ਹੂੰ, ਉਹ ਕਿਤੇ ਵੀ ਦੂਰ ਨਹੀਂ ਸੀ ਜਾਣ ਦੇਣਾ ਚਾਹੁੰਦੀ ਵੀ ਮੇਰੇ ਨੇੜੇ ਤੇੜੇ ਰਹੋ। ਨੇੜੇ ਤੇ ਇੰਨਾ ਉਹਨੂੰ ਮਨ ਦੇ ਵਿੱਚ ਉਹ ਫੀਅਰ ਪੈ ਪੈ ਸੀ। ਗਿਆ ਸੀ।